ਸੁਖਪਾਲ ਖਹਿਰੇ ਤੋਂ ਬਾਅਦ ਹੁਣ ਭਾਨੇ ਸਿੱਧੂ ਦੇ ਉੱਪਰ ਲਗਾਤਾਰ ਪਰਚਿਆਂ ਦੀ ਲੜੀ ਲੱਗਦੀ ਜਾ ਰਹੀ ਹੈ। ਕਿਵੇਂ ਦੇਖਦੇ ਹੋ? ਅੱਜ ਪੰਜਾਬ ਦੀ ਜਿਹੜੀ ਸਥਿਤੀ ਹੈ ਇਸ ਟਾਈਮ ਆ ਇਹ ਬਹੁਤ ਨਾਜ਼ੁਕ ਬਣੀ ਹੋਈ ਆ। ਜਿਵੇਂ ਭਾਨੇ ਸਿੱਧੂ ਵਰਗੇ ਆ, ਇਹਨਾਂ ਨੂੰ ਚੋਰੀਆਂ 'ਚ ਗੈਂਗਸਟਰੀ ਦੇ ਵਿੱਚ ਉਲਝਾ ਕੇ ਇਹਨਾਂ ਨੂੰ ਇਸ ਤਰ੍ਹਾਂ ਖਤਮ ਕਰਨਾ। ਜਿਹੜਾ ਕੋਈ ਗੁਰੂ ਦਾ ਸਿੱਖ ਆ ਜਾਂ ਅੰਮ੍ਰਿਤ ਛਕਿਆ ਵਾ ਉਹਨੂੰ ਖਾਲਿਸਤਾਨ ਕਹਿ ਕੇ। ਜੇ ਆਪਾਂ ਪਿੱਛੇ ਦੇਖੀਏ ਅਕਾਲੀਆਂ ਦੀ ਸਰਕਾਰ ਰਹੀ ਆ, ਕਾਂਗਰਸ ਦੀ ਸਰਕਾਰ ਰਹੀ ਆ, ਪਰ ਇੰਨਾ ਧੱਕਾ ਨਹੀਂ ਜਿੰਨਾ ਇਸ ਭਗਵੰਤ ਮਾਨ ਦੀ ਸਰਕਾਰ ਨੇ ਧੱਕਾ ਕੀਤਾ ਲੋਕਾਂ ਨਾਲ। ਇੰਨਾ ਧੱਕਾ ਬਾਈ ਕਿਸੇ ਨੇ ਨਹੀਂ ਕੀਤਾ। ਭਾਨਾ ਸਿੱਧੂ ਇਸ ਤਰੀਕੇ ਦੇ ਨਾਲ ਚੈਨੀ ਉਤਾਰ ਸਕਦਾ ਹੈ ਜਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ। ਇਹ ਬੰਦੇ ਦੀ 3-4 ਲੱਖ ਰੁਪਇਆ ਆਮਦਨ ਚੈਨਲਾਂ ਦੇ ਉੱਤੋਂ ਆ, ਚੰਗਾ ਸਮਾਜ ਸੇਵੀ ਆ ਉਹ। ਮੈਨੂੰ ਇੱਕ ਗੱਲ ਦੱਸੋ, ਉਹ ਚੈਨੀਆਂ ਕਿਉਂ ਤਾਰੂ? ਉਹਦੇ ਨਾਲ ਏਜੰਟ ਅੱਜ ਉਹਨੂੰ ਗੱਡੀਆਂ ਦੇਣ ਨੂੰ ਤਿਆਰ ਆ। ਪੈਸਾ ਉਹੀ ਦੇਣ ਨੂੰ ਬਹੁਤ ਤਿਆਰ ਨੇ ਜੇ ਉਹ ਉਵੇਂ ਮਿਲ ਕੇ ਚੱਲੇ। ਪਰ ਜਿਹੜਾ ਕੰਮ ਉਹਨੇ ਭਾਨੇ ਨੇ ਲੋਕਾਂ ਨੂੰ ਖੁਦਕੁਸ਼ੀ ਤੋਂ ਜੀਵਨ ਦਿੱਤਾਗਾ। ਕਿਸੇ ਦੀ ਅੱਜ ਇੱਕ ਭੈਣ ਬੋਲ ਰਹੀ ਆ, ਕਹਿੰਦੇ ਹੁਣ ਅਸੀਂ ਜ਼ਮੀਨ ਛਡਾਉਣ ਜਾਣਾ। ਜਿਹਦੀ ਅੱਜ ਜ਼ਮੀਨ ਗਹਿਣੇ ਪਈ ਆ ਬਾਈ, ਉਹਦਾ ਪੈਸਾ ਮਰ ਗਏ ਤੇ ਉਹ ਛਡਾਤਾ। ਤੇ ਅੱਜ ਉਹ ਕਿੰਨਾ ਉਹਦੇ ਲਈ ਕੰਮ ਸਰਕਾਰ ਦਾ ਸੀ ਇਹ, ਤੇ ਕਰ ਭਾਨਾ ਰਿਹਾ। ਤੇ ਪਰ ਭਾਨੇ ਦੇ ਉੱਤੇ ਜ਼ੁਲਮ। ਪੰਜਾਬ ਸਰਕਾਰ ਦੀ ਇਸ ਤਰ੍ਹਾਂ ਦੀ ਕਿਹੜੀ ਮਜਬੂਰੀ ਹੋ ਸਕਦੀ ਹੈ ਕਿ ਜਿਹੜੀ ਭਾਨੇ ਸਿੱਧੂ ਦੇ ਉੱਪਰ ਪਰਚਿਆਂ ਦੀ ਲੜੀ ਲਾਈ ਜਾ ਰਹੀ ਹੈ? ਭਾਨਾ ਸਿੱਧੂ ਸੰਗਰੂਰ ਸੀਟ ਦੇ ਉੱਤੇ MP ਜਿੱਧਰ ਤੁਰੂ ਉਹਨੇ ਬਣਨਾ। ਜਿਹੜੀਆਂ ਭਗਵੰਤ ਮਾਨ ਦੀਆਂ ਵੀ ਜੜਾਂ ਲੱਗੀਆਂ ਹੋਈਆਂ ਸੰਗਰੂਰ ਸੀਟ ਤੋਂ ਲੱਗੀਆਂ ਹੋਈਆਂ। ਜਿਹੜੀਆਂ ਟੋਪੀ ਵਾਲਿਆਂ ਦੀ ਸਰਕਾਰ ਅੱਜ ਰਹਿ ਗਈ ਨਾ, ਇਹ ਸੰਗਰੂਰ ਤੋਂ ਆ। ਪਹਿਲਾਂ ਥੋੜਾ ਪ੍ਰੈਸ਼ਰ ਪਾ ਕੇ ਡਰਾ ਕੇ ਵੀ ਦੇਖਿਆ, ਵੜਿਆ ਕੇ ਵੀ ਦੇਖਿਆ। ਜਦੋਂ ਪਤਾ ਵੀ ਇਹ ਮੁਰੇ ਆਪਾਂ ਨੂੰ ਇਹ ਹੁਣ ਮੰਨਣਗੇ ਵੀ ਜੇ ਇਹ ਇਸ ਚੀਜ਼ ਦੇ ਉੱਤੇ ਹੋ ਗਏ ਤਾਂ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਣੀ ਆ। ਕਿਉਂਕਿ ਸੰਗਰੂਰ ਇੱਕ ਇਹੋ ਜਿਹੀ ਸੀਟ ਆ ਜਿਹਨੇ ਇਨਕਲਾਬ ਸਿਰਜਦੀ ਆਈ ਆ ਹੁਣ ਤੱਕ। MLA ਤਾਂ ਆਪਦੇ ਤਾਣੇ ਬਾਣੇ ਚੁਲਝੇ ਪਿਆ ਵੀ ਆਹ ਸੱਟੇ ਵਾਲਿਆਂ ਤੋਂ ਰੁਪਈਏ ਇਕੱਠੇ ਕਰ ਲਗੇ, ਨਸ਼ੇ ਵਾਲਿਆਂ ਤੋਂ ਇਕੱਠੇ ਕਰ ਲਗੇ। ਭਾਨੇ ਕੋਲੇ ਦੁਨੀਆ ਦੁੱਖਾਂ 'ਚ ਜਾਂਦੀ ਸੀ, ਕਿਵੇਂ ਜਰੂ ਏਰੀਏ ਦੀ ਰਿਪੋਰਟ ਕਢਾ ਲਓ ਤੇ ਭਾਨੇ ਸਿੱਧੂ ਦੀ ਰਿਪੋਰਟ ਕਢਾ ਲਓ ਵੀ ਕਿਹਦੇ ਬਾਰ ਦੇ ਵਿੱਚ ਵੱਧ ਘੱਟ ਸੀਗਾ। ਉਹ ਬਾਈ ਇਹਨਾਂ ਨੂੰ ਦੁਖਦਾ ਹੈਗਾ। ਤਰ੍ਹਾਂ ਦੇ ਪੰਜਾਬ ਦੇ ਕਿਸੇ ਨੌਜਵਾਨ ਤੇ ਇਹੋ ਜਿਹੀ ਔਕੜ ਬਣਦੀ ਹੈ ਤੇ ਫਿਰ ਵਿਰੋਧੀ ਧਿਰਾਂ ਦੇ ਮੂੰਹ ਕਿਉਂ ਬੰਦ ਹੋ ਜਾਂਦੇ? ਧਿਰ ਤਾਂ ਛੱਡੋ, ਆਪਣੇ ਜਿੰਨੇ ਹੋਰ ਕਿੰਨੇ ਨਚਾਰ ਨੇ ਜਿਹੜੇ 50 ਨਾਲ ਦੇ ਗਾਤਰੇ ਪਾਉਂਦੇ ਆ। ਜਿਹੋ ਜਿਹੀ 50 ਲਾਉਣੀ ਆ ਪੱਗ ਦੀ, ਉਹ ਜਿਹੇ ਗਾਤਰੇ ਲਾਉਣੇ ਆ, ਝੂਮਰ ਪਾਉਂਦੇ ਆ। ਉਹ ਜਦੋਂ ਤਾਂ ਅੰਮ੍ਰਿਤਪਾਲ ਗੱਲ ਕਰਦਾ ਸੀ ਉਦੋਂ ਤਾਂ ਬੜਾ ਬੁੜਕਦੇ ਸੀ, ਅੱਜ ਬੋਲੇ ਨਹੀਂ। ਕਾਰਨ ਕੀ ਆ ਬਾਈ? ਸਾਨੂੰ ਹੱਲਿਆਂ ਨੇ ਨਹੀਂ, ਸਾਨੂੰ ਦੱਲਿਆਂ ਨੇ ਮਾਰਿਆ। ਸਾਨੂੰ ਵਿਰੋਧੀ ਦੀਂਦਾ ਵੀ ਇਹ, ਪਰ ਸਾਨੂੰ ਦੁੱਖ ਹੀ ਇਹ ਆ ਵੀ ਜਿਹੜੇ ਸਾਡੇ ਪਹਿਰਾਵੇ 'ਚ ਹੋ ਗਏ, ਸਾਡੀਆਂ ਜੜ੍ਹਾਂ ਵੱਢੀ ਜਾਂਦੇ ਆ ਪੰਜਾਬ ਦੀਆਂ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ। ਜੇ ਗੱਲ ਕੀਤੀ ਜਾਵੇ ਤਾਂ ਸਮਾਜ ਸੇਵੀ ਭਾਨੇ ਸਿੱਧੂ ਦੇ ਉੱਪਰ ਜਿਸ ਤਰੀਕੇ ਦੇ ਨਾਲ ਲਗਾਤਾਰ ਪਰਚੇ ਪਾਏ ਜਾ ਰਹੇ ਨੇ, ਕਿਉਂਕਿ ਇਸ ਤੋਂ ਪਹਿਲਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਇੱਕ ਪਰਚਾ ਪੈਸੇ ਮੰਗਣ ਨੂੰ ਲੈ ਕੇ ਪਾਇਆ ਜਾਂਦਾ ਤੇ ਉਸ ਤੋਂ ਬਾਅਦ ਜਿਉਂ ਹੀ ਇਸ ਪਰਚੇ ਦੀ ਬੇਲ ਹੁੰਦੀ ਹੈ ਤਕਰੀਬਨ 2 ਦਿਨ ਦੇ ਰਿਮਾਂਡ ਤੋਂ ਬਾਅਦ, ਤਾਂ ਦੂਜਾ ਪਰਚਾ ਇੱਕ ਹੋਰ ਪਾ ਦਿੱਤਾ ਜਾਂਦਾ ਹੈ ਕਿ ਭਾਨੇ ਸਿੱਧੂ ਦੇ ਵੱਲੋਂ ਚੈਨ ਉਤਾਰਨ ਦਾ, ਚੋਰੀ ਕਰਨ ਦਾ। ਔਰ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਵਾਸਤੇ ਮੇਰੇ ਨਾਲ ਬੱਬੂ ਪੰਧੇਰ ਹੈ ਔਰ ਉਹਦੇ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ, ਸਭ ਤੋਂ ਪਹਿਲਾਂ ਸਵਾਗਤ ਹੈ। ਸਾਰਿਆਂ ਦਾ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਜਿਸ ਤਰੀਕੇ ਦੇ ਨਾਲ ਸੁਖਪਾਲ ਖਹਿਰੇ ਤੋਂ ਬਾਅਦ ਹੁਣ ਭਾਨੇ ਸਿੱਧੂ ਦੇ ਉੱਪਰ ਲਗਾਤਾਰ ਪਰਚਿਆਂ ਦੀ ਲੜੀ ਲੱਗਦੀ ਜਾ ਰਹੀ ਹੈ, ਕਿਵੇਂ ਦੇਖਦੇ ਹੋ? ਦੇਖਦੇ ਤਾਂ ਜੀ, ਜੇ ਹੁਣ ਆਪਾਂ ਅੱਜ ਪੰਜਾਬ ਦੀ ਜਿਹੜੀ ਸਥਿਤੀ ਹੈ ਇਸ ਟਾਈਮ ਆ ਇਹ ਬਹੁਤ ਨਾਜ਼ੁਕ ਬਣੀ ਹੋਈ ਆ। ਜਿਹੜੇ ਤਾਂ ਮੋਣੇ ਆ ਜਿਵੇਂ ਭਾਨੇ ਸਿੱਧੂ ਵਰਗੇ ਆ, ਇਹਨਾਂ ਨੂੰ ਚੋਰੀਆਂ 'ਚ ਗੈਂਗਸਟਰੀ ਦੇ ਵਿੱਚ ਉਲਝਾ ਕੇ ਇਹਨਾਂ ਨੂੰ ਇਸ ਤਰ੍ਹਾਂ ਖਤਮ ਕਰਨਾ। ਜਿਹੜਾ ਕੋਈ ਗੁਰੂ ਦਾ ਸਿੱਖ ਆ ਜਾਂ ਅੰਮ੍ਰਿਤ ਛਕਿਆ ਵਾ ਉਹਨੂੰ ਖਾਲਿਸਤਾਨ ਕਹਿ ਕੇ। ਇਸ ਟਾਈਮ ਜਿਹੜੀ ਪੰਜਾਬ ਦੀ ਨੌਜਵਾਨੀ ਆ ਉਹ ਬਹੁਤ ਕਸੂਤੀ ਸਥਿਤੀ ਦੇ ਵਿੱਚ ਫਸ ਚੁੱਕੀ ਆ। ਕਿਉਂਕਿ ਬਾਈ ਜਦੋਂ ਰਾਜਾ ਦੇਖੋ, ਜਦੋਂ ਮੁੱਖ ਮੰਤਰੀ ਬਣ ਗਿਆ ਉਹਨੂੰ ਚਾਹੇ ਕਿਸੇ ਨੇ ਵੋਟ ਪਾਈ ਆ, ਕਿਸੇ ਨੇ ਨਹੀਂ ਪਾਈ, ਤਾਂ ਉਹਨੂੰ ਸਾਰਿਆਂ ਨੇ ਪਾਤੀ। ਜਿਹੜਾ ਹਾਰ ਗਿਆ ਉਹਨੂੰ ਉਹਦੇ ਭਰਾ ਨੇ ਵੀ ਨਹੀਂ ਪਾਈ। ਇਹ ਭਾਨੇ ਸਿੱਧੂ ਵਰਗਿਆਂ ਨੇ ਜੇ ਆਪਾਂ ਪਿੱਛੇ ਦੇਖੀਏ ਤਾਂ ਭਗਵੰਤ ਮਾਨ ਦੀ ਸਪੋਰਟ ਕੀਤੀ ਸੀ, ਤੇ ਪਰ ਇਹਨੇ ਚੱਕੇ ਵੀ ਆਪਦੇ ਯਾਰ ਹੀ ਆ। ਸਭ ਤੋਂ ਪਹਿਲਾਂ
ਜਿੰਨੇ ਬੰਦੇ ਦੀ ਹਾਮੀ ਭਰਦੇ ਰਹੇ ਆ ਭਗਵੰਤ ਮਾਨ ਦੀ, ਵਾਰੀ ਵੀ ਹੁਣ ਉਹਨਾਂ ਦੀ ਆ ਗਈ। ਕਿਉਂਕਿ ਕਿਸੇ ਵੇਲੇ ਇਹੀ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਵੀ ਤੁਸੀਂ ਸਵਾਲ ਪੁੱਛੋ, ਜਵਾਬ ਪੁੱਛੋ ਲੀਡਰਾਂ ਨੂੰ। ਅੱਜ ਜਦੋਂ ਇਹਨਾਂ ਤੇ ਸਵਾਲ ਜਵਾਬ ਪੁੱਛਦੇ ਆ ਤਾਂ ਤੁਸੀਂ ਹਿਸਾਬ ਲਾ, ਪਿੱਛੇ ਜੇ ਆਪਾਂ ਖਹਿਰੇ ਤੇ ਲਾਈਏ, ਖਹਿਰੇ ਨੂੰ ਨਿੱਜੀ ਰੰਜਿਸ਼ ਦੇ ਕਾਰਨ ਨਿੱਜੀ 3 ਵਜੇ ਵੀ ਉਹਦੇ ਕਾਗਜ਼ ਪੱਤਰ ਤਿਆਰ ਕਰਕੇ ਉਹਨੂੰ ਦੁਬਾਰੇ ਜਦੋਂ ਕੋਰਟ ਨੇ ਜ਼ਮਾਨਤ ਦੇਤੀ, ਜਾਂ ਤਾਂ ਤੁਸੀਂ ਕੋਰਟ ਤੋਂ ਵੱਡੇ ਹੋ ਗਏ, ਤੁਸੀਂ ਪਰਚਾ ਪਾਉਣਾ ਸੀ ਪਾਤਾ, ਤੁਸੀਂ ਆਪਦਾ ਕੰਮ ਜਿਹੜਾ ਕਰਨਾ ਸੀ ਕਰਤਾ, ਉਦੋਂ ਬਾਅਦ ਕੋਰਟ ਦਾ ਰਹਿ ਗਿਆ ਵੀ ਉਹਨੇ ਜ਼ਮਾਨਤ ਦੇਣੀ ਆ ਕਿਸੇ ਨੂੰ ਨਹੀਂ ਦੇਣੀ। ਪਰ ਉਦੋਂ ਵੀ ਇੱਕ ਮੈਂ ਇੱਥੇ ਇੰਨਾ ਧੱਕੇਸ਼ਾਹੀ, ਜੇ ਆਪਾਂ ਪਿੱਛੇ ਦੇਖੀਏ ਅਕਾਲੀਆਂ ਦੀ ਸਰਕਾਰ ਰਹੀ ਆ, ਕਾਂਗਰਸ ਦੀ ਸਰਕਾਰ ਰਹੀ ਆ, ਪਰ ਇੰਨਾ ਧੱਕਾ ਨਹੀਂ ਜਿੰਨਾ ਇਸ ਭਗਵੰਤ ਮਾਨ ਦੀ ਸਰਕਾਰ ਨੇ ਧੱਕਾ ਕੀਤਾ ਲੋਕਾਂ ਨਾਲ। ਇੰਨਾ ਧੱਕਾ ਬਾਈ ਕਿਸੇ ਨੇ ਨਹੀਂ ਕੀਤਾ। ਨਿੱਜੀ ਖਹਿਰਾ ਸਾਹਿਬ ਨੂੰ ਵੀ ਰੱਖਿਆ ਗਿਆ, ਦੇਖ ਉਹਦੇ ਜ਼ਮਾਨਤ ਤੋਂ ਬਾਅਦ ਦੁਬਾਰੇ ਫੇਰ ਇਹਦੀ ਆਪਣੇ ਦੀ ਭਾਨੇ ਸਿੱਧੂ ਦੀ ਜ਼ਮਾਨਤ ਹੋਈ। ਹੁਣ ਚੈਨੀ ਚੋਰੀ ਦਾ ਧੱਕ ਕੇ ਪਰਚਾ ਦੁਬਾਰੇ ਫੇਰ ਹੁਣ ਪਟਿਆਲੇ ਲਿਆਂਦਾ। ਜਿਹੜਾ ਪੁਲਿਸ ਦਾ ਉਹਦੇ ਦੇ ਉੱਤੇ ਜ਼ੁਲਮ ਹੋ ਰਿਹਾ, ਸਰਕਾਰ ਜੋ ਕਰਾ ਰਹੀ ਆ, ਇਹ ਇੱਕ ਬਹੁਤ ਨਿੰਦਣਯੋਗ ਆ। ਤੇ ਇਹ ਸਮੇਂ ਦੇ ਨਾਲ ਭਗਵੰਤ ਮਾਨ ਜੀ ਇਹ ਦੇਣੀਆਂ ਪੈਣੀਆਂ ਨੇ, ਇੱਥੇ ਇਹ ਅੰਤਾਰੇ ਹੋਣੇ ਆ ਇਸ ਧਰਤੀ ਦੇ ਉੱਤੇ। ਤੁਸੀਂ ਭਾਨੇ ਸਿੱਧੂ ਨੂੰ ਜਾਣਦੇ ਹੋ ਕਿ ਭਾਨਾ ਸਿੱਧੂ ਇਸ ਤਰੀਕੇ ਦੇ ਨਾਲ ਚੈਨੀ ਉਤਾਰ ਸਕਦਾ ਹੈ ਜਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ? ਜਿਹੜਾ ਬੰਦੇ ਦੀ 3-4 ਲੱਖ ਰੁਪਇਆ ਆਮਦਨ ਚੈਨਲਾਂ ਦੇ ਉੱਤੋਂ ਆ, ਚੰਗਾ ਸਮਾਜ ਸੇਵੀ ਆ, ਉਹ ਮੈਨੂੰ ਇੱਕ ਗੱਲ ਦੱਸੋ, ਉਹ ਚੈਨੀਆਂ ਕਿਉਂ ਤਾਰੂ? ਉਹਦੇ ਨਾਲ ਏਜੰਟ ਅੱਜ ਉਹਨੂੰ ਗੱਡੀਆਂ ਦੇਣ ਨੂੰ ਤਿਆਰ ਆ, ਉਹਨੂੰ ਪੈਸੇ ਦੇਣ ਨੂੰ ਤਿਆਰ ਆ, ਜਿਨ੍ਹਾਂ ਨੂੰ ਕਰੋੜਾਂ ਰੁਪਈਆ ਪੰਜਾਬ ਦਾ ਨੱਪੀ ਬੈਠਿਆ। ਉਹ ਕਹਿੰਦੇ ਆ ਭਗਵੰਤ ਮਾਨ ਨੂੰ ਵੀ ਚੱਕ ਤੂੰ 10% ਹਿੱਸਾ 20% ਹਿੱਸਾ ਸਾਡੇ ਨਾਲ ਕਰ, ਤੂੰ ਕਿਉਂ ਇਹ ਮਸਲਿਆਂ 'ਚ ਪਿਆ ਵਾ? ਜੇ ਉਹਨੇ ਚੈਨੀਆਂ ਦੇ ਚੱਕਰਾਂ 'ਚ ਕੀ ਪੈਣਾ, ਉਹਨੂੰ ਪੈਸਾ ਉਹੀ ਦੇਣ ਨੂੰ ਬਹੁਤ ਤਿਆਰ ਨੇ ਜੇ ਉਹ ਉਵੇਂ ਮਿਲ ਕੇ ਚੱਲੇ। ਪਰ ਜਿਹੜਾ ਕੰਮ ਉਹਨੇ ਭਾਨੇ ਨੇ ਲੋਕਾਂ ਨੂੰ ਖੁਦਕੁਸ਼ੀ ਤੋਂ ਜੀਵਨ ਦਿੱਤਾ ਗਾ। ਜੇ ਬਾਈ ਕਿਸੇ ਦਾ 15-20 ਲੱਖ ਰੁਪਇਆ ਅੱਜ ਏਜੰਟ 'ਚ ਫਸਿਆ ਵਾ, ਸਾਲ ਹੋ ਗਿਆ, 6 ਮਹੀਨੇ ਵੀਜ਼ੇ ਨਹੀਂ ਲੱਗਦੇ, ਉਹਨਾਂ ਨੂੰ ਇੱਕ ਮੌਤ ਦਿੰਦੀ ਆ ਉਸ ਪਰਿਵਾਰ ਨੂੰ। ਤੇ ਪਰ ਭਾਨੇ ਸਿੱਧੂ ਨੇ ਉਸ ਪਰਿਵਾਰ ਨੂੰ ਜੀਵਨ ਦਿੱਤਾ ਗਾ, ਕਿਸੇ ਦੇ ਅੱਜ ਪੈਸੇ ਮੜਾ ਕੇ। ਕਿਸੇ ਦੀ ਅੱਜ ਇੱਕ ਭੈਣ ਬੋਲ ਰਹੀ ਆ, ਕਹਿੰਦੇ ਹੁਣ ਅਸੀਂ ਜ਼ਮੀਨ ਛਡਾਉਣ ਜਾਣਾ, ਜਿਹਦੀ ਅੱਜ ਜ਼ਮੀਨ ਗਹਿਣੇ ਪਈ ਆ ਬਾਈ, ਉਹਦਾ ਪੈਸਾ ਮਰ ਗਏ ਤੇ ਉਹ ਛਡਾਤਾ। ਤੇ ਅੱਜ ਉਹ ਕਿੰਨਾ ਉਹਦੇ ਲਈ ਕੰਮ ਸਰਕਾਰ ਦਾ ਸੀ ਇਹ, ਤੇ ਕਰ ਭਾਨਾ ਰਿਹਾ। ਤੇ ਪਰ ਭਾਨੇ ਦੇ ਉੱਤੇ ਜ਼ੁਲਮ, ਮੈਂ ਤਾਂ ਹੁਣ ਲੋਕਾਂ ਨੂੰ ਕਹਿਣਾ 29 ਤਰੀਕ ਨੂੰ ਨਿਕਲਿਆ ਓਏ, ਉਹ ਤੁਹਾਨੂੰ ਦੀਪ ਸਿੱਧੂ ਕਹਿ ਕੇ ਮਰ ਗਿਆ, ਉਹ ਸਾਨੂੰ ਅੰਮ੍ਰਿਤਪਾਲ ਕਹਿ ਕੇ ਡਿਬਰੂਗੜ੍ਹ ਚਲਿਆ ਗਿਆ, ਸਾਨੂੰ ਸਿੱਧੂ ਮੂਸੇ ਵਾਲੇ ਨੇ ਗੀਤਾਂ ਰਾਹੀਂ ਬਹੁਤ ਸਾਨੂੰ। ਤੇ ਪਰ ਸਾਡੀਆਂ ਅੱਜ ਪੰਜਾਬੀ ਕੋ ਜ਼ਮੀਰਾਂ ਜੇ ਤੁਹਾਡੀਆਂ ਮਾੜੀਆਂ ਮੋਟੀਆਂ ਜਾਗਦੀਆਂ ਨੇ ਤਾਂ 29 ਤਰੀਕ ਨੂੰ ਉੱਥੇ ਵੱਡਾ ਇਕੱਠ ਕਰ ਲਓ। ਤੇ ਹੋ ਸਕਦਾ ਮੈਂ ਤਾਂ ਲੱਖੇ ਵਰਗਿਆਂ ਨੂੰ ਕਹੂੰਗਾ ਵੀ ਜੇਲ੍ਹਾਂ ਭਰਨ ਦੇ ਕਰ ਦਿਓ ਐਲਾਨ, ਅਸੀਂ ਜੇਲ੍ਹਾਂ 'ਚ ਜਾਣ ਨੂੰ ਤਿਆਰ ਹਾਂ, ਸਾਡਾ ਇੱਕ ਵਾਰੀ ਫਾਹਾ ਵੱਢ ਹੀ ਦੇਣੇ, ਸਾਨੂੰ ਨਿਮੇੜ ਹੀ ਦੇਣੇ। ਇਹ ਬਾਪੂ ਸਵਾਲ ਇਹਦੇ ਵਿੱਚ ਭਾਨਾ ਸਿੱਧੂ ਹੈ ਜਿਹੜਾ ਉਹ ਕੋਈ ਸਰਕਾਰ ਦਾ ਹਿੱਸਾ ਨਹੀਂ ਰਿਹਾ, ਵਿਰੋਧੀ ਧਿਰ ਦਾ ਹਿੱਸਾ ਨਹੀਂ ਰਿਹਾ, ਫਿਰ ਪੰਜਾਬ ਸਰਕਾਰ ਦੀ ਇਸ ਤਰ੍ਹਾਂ ਦੀ ਕਿਹੜੀ ਮਜਬੂਰੀ ਹੋ ਸਕਦੀ ਹੈ ਕਿ ਜਿਹੜੀ ਭਾਨੇ ਸਿੱਧੂ ਦੇ ਉੱਪਰ ਪਰਚਿਆਂ ਦੀ ਲਾਈ ਜਾ ਰਹੀ ਹੈ? ਇਹ ਬਾਈ ਮੈਂ ਤੁਹਾਨੂੰ ਦੱਸਦਾ, ਦੀਪ ਸਿੱਧੂ ਦਾ ਪਤਾ ਸੀ ਵੀ ਮੂਹਰੇ ਪੰਜਾਬ ਦੀ ਜਿਹੜੀ ਸਿਆਸਤ ਹੈ ਇਹ ਸਿਰਜੂਗਾ, ਇਹ ਲੈ ਕੇ ਜਾਊ ਕਿਸੇ ਦਿਸ਼ਾ ਵੱਲ, ਉਹ ਬੰਦੇ ਨੂੰ ਖਤਮ ਕਰੋ। ਭਾਨਾ ਸਿੱਧੂ ਸੰਗਰੂਰ ਸੀਟ ਦੇ ਉੱਤੇ MP ਜਿੱਧਰ ਤੁਰੂ ਉਹਨੇ ਬਣਨਾ। ਜਿਹੜੀਆਂ ਭਗਵੰਤ ਮਾਨ ਦੀਆਂ ਵੀ ਜੜਾਂ ਲੱਗੀਆਂ ਹੋਈਆਂ ਸੰਗਰੂਰ ਸੀਟ ਤੋਂ ਲੱਗੀਆਂ ਹੋਈਆਂ, ਜਿਹੜੀਆਂ ਟੋਪੀ ਵਾਲਿਆਂ ਦੀ ਸਰਕਾਰ ਅੱਜ ਰਹਿ ਗਈ ਨਾ, ਇਹ ਸੰਗਰੂਰ ਤੋਂ ਆ। ਸਿਮਰਨਜੀਤ ਮਾਨ ਨੂੰ ਜਿਤਾਉਣ ਵਾਲਾ ਵੀ ਸੰਗਰੂਰ ਆ। ਇਹ ਬਾਈ ਮੂਹਰੇ ਇਹਨੇ ਵੋਟ ਸਿਸਟਮ ਦੇ ਉੱਤੇ ਬਹੁਤ ਫਰਕ ਪਾਉਣਾਗਾ। ਇਹਨਾਂ ਨੂੰ ਦਬਾਇਆ ਜਾ ਰਿਹਾ। ਇਹਨਾਂ ਨੂੰ ਪਹਿਲਾਂ ਦੇਖ, ਉਹ ਦਾਂਡ ਭੰਡ ਜਿਵੇਂ ਕਹਿੰਦੇ ਹੁੰਦੇ ਵੀ ਸਾਰਾ ਸਿਸਟਮ ਪੈਸਾ ਟੈਸਾ ਡਰਾਵਾ ਸਭ ਕੁਝ ਕਰਦੇ ਆ। ਭਾਨੇ ਸਿੱਧੂ ਨੂੰ ਬੜਾ ਕੁਛ ਇਹਨਾਂ ਨੇ ਪਹਿਲਾਂ ਥੋੜਾ ਪ੍ਰੈਸ਼ਰ ਪਾ ਕੇ ਡਰਾ ਕੇ ਵੀ ਦੇਖਿਆ, ਵੜਿਆ ਕੇ ਵੀ ਦੇਖਿਆ। ਜਦੋਂ ਪਤਾ ਵੀ ਇਹ ਮੂਹਰੇ ਆਪਾਂ ਨੂੰ ਇਹ ਹੁਣ ਮੰਨਣਗੇ ਵੀ ਜੇ ਇਹ ਇਸ ਚੀਜ਼ ਦੇ ਉੱਤੇ ਹੋ ਗਏ ਤਾਂ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਣੀ ਆ। ਕਿਉਂਕਿ ਸੰਗਰੂਰ ਇੱਕ ਇਹੋ ਜਿਹੀ ਸੀਟ ਆ ਜਿਹਨੇ ਇਨਕਲਾਬ ਸਿਰਜਦੀ ਆਈ ਆ ਹੁਣ ਤੱਕ। ਜੇ ਭਗਵੰਤ ਮਾਨ ਦੇ ਪੈਰ ਵੀ ਉੱਥੋਂ ਲੱਗੇ ਆ, ਸਿਮਰਨਜੀਤ ਮਾਨ ਵੀ 2 ਵਾਰ ਉੱਥੇ ਹੀ ਜਿੱਤਿਆ, ਤੇ ਮੂਹਰੋਂ ਪਤਾ ਸੀ ਵੀ ਇਹ ਸੀਟ ਦੇ ਉੱਤੇ ਅਸਰ ਪਾਊ, ਤੇ ਇਹਨੂੰ ਦੱਬੋ ਕਿਵੇਂ ਨਾ ਕਿਵੇਂ। ਇਹ ਤਾਂ ਹੁਣ 20-20 ਗੱਡੀਆਂ ਉਹਦੇ 25-25 ਬਾਹਰ 'ਚ ਖੜੀਆਂ ਸੀ। ਅੱਜ ਸਾਡੇ ਏਰੀਏ ਦੇ MLA ਦੀ ਗੱਲ ਸੁਣ ਲਾ, ਮੇਰੀ ਕੋਈ ਬਾਹਰ 'ਚ ਨਹੀਂ ਜਾਂਦਾ। MLA ਤਾਂ ਆਪਦੇ ਤਾਣੇ ਬਾਣੇ ਚੁਲਝੇ ਵੇ ਆ ਵੀ ਆਹ ਸੱਟੇ ਵਾਲਿਆਂ ਤੋਂ ਰੁਪਈਏ ਇਕੱਠੇ ਕਰ ਲਗੇ, ਨਸ਼ੇ ਵਾਲਿਆਂ ਤੋਂ ਇਕੱਠੇ ਕਰ ਲਗੇ। ਭਾਨੇ ਕੋਲੇ ਦੁਨੀਆ ਦੁੱਖਾਂ 'ਚ ਜਾਂਦੀ ਸੀ, ਕਿਵੇਂ ਜਰੂ ਇੱਕ MLA ਦੇ ਸਾਡੇ ਏਰੀਏ ਦੀ ਰਿਪੋਰਟ ਕਢਾ ਲਓ ਤੇ ਭਾਨੇ ਸਿੱਧੂ ਦੀ ਰਿਪੋਰਟ ਕਢਾ ਲਓ ਵੀ ਕਿਹਦੇ ਬਾਰ ਦੇ ਵਿੱਚ ਵੱਧ ਘੱਟ ਸੀਗਾ। ਉਹ ਬਾਈ ਇਹਨਾਂ ਨੂੰ ਦੁਖਦਾ ਹੈਗਾ ਕਿਉਂਕਿ ਇਹਨਾਂ ਦੇ ਡੱਬਾ ਭਰਿਆ ਭਰਾਇਆ ਚਾਂਦੀ ਵਾਲਾ ਚਮਨਪ੍ਰਾਸ਼ ਦਾ ਮੂੰਹ ਨੂੰ ਲੱਗ ਗਿਆ ਨਾ। ਕੋਈ ਨਾ ਤਾਂ ਇਹਨਾਂ ਦਾ ਖਰਚ ਹੋਇਆ, ਲੋਕਾਂ ਨੇ ਤਨ ਮਨ ਧਨ ਨਾਲ ਵੋਟ ਪਾਤੀ ਤੇ ਜਮਾ ਲਿਆ ਕੇ ਇਹ ਤਾਹਾਂ ਬਹਾਤੇ। ਕਿਉਂਕਿ
ਅਕਲ ਤਾਂ ਇਹਨਾਂ ਨੂੰ ਮੈਂਬਰੀ ਸਰਪੰਚੀ ਦੀ ਸੀ, ਬਣਾਤੇ ਇਹ MLA ਤੇ ਇੱਕਦਮ 92 ਸੀਟਾਂ ਦੇ ਕੇ। ਹੁਣ ਬਾਈ ਇਹਨਾਂ ਨੂੰ ਇਹ ਉਹ ਚੀਜ਼ਾਂ ਹੁਣ ਕਿੱਥੇ ਯਾਦ ਰਹਿ ਗਈਆਂ। ਇਹ ਤਾਂ ਇਸ ਟਾਈਮ ਬਾਈ ਬਹੁਤ ਸਾਡੇ ਲੋਕਾਂ ਨੂੰ ਪੰਜਾਬ ਦੇਖੋ, ਪੰਜਾਬੀ ਕੋ ਇੱਕ ਗੱਲ ਸੁਣ ਲਓ ਮੇਰੀ, ਅੱਜ ਨਾ ਤਾਂ ਤੁਹਾਡਾ ਭੱਜ ਕੇ ਖੜਾ ਸੁੱਟਣਾ ਵੀ ਪਤਾ ਨਹੀਂ ਅਸੀਂ ਕੈਨੇਡਾ ਅਮਰੀਕਾ, ਫਿਰ ਕੈਨੇਡਾ ਉੱਥੇ ਖੁਦਕੁਸ਼ੀਆਂ ਕਿਉਂ ਹੋਈ ਜਾਂਦੀਆਂ, ਉੱਥੇ 24 ਬੰਦੇ ਕੈਂਸਰ ਨਾਲ ਕਿਉਂ ਮਰੀ ਜਾਂਦੇ ਆ, ਉੱਥੇ ਖੁਦਕੁਸ਼ੀ ਕਿਉਂ ਕਰੀ ਜਾਂਦੇ ਆ, ਉੱਥੇ ਓਵਰਡੋਜ਼ ਨਾਲ ਕਿਉਂ ਮਰੀ ਜਾਂਦੇ ਆ, ਉੱਥੇ ਫਿਰ ਜਾ ਕੇ ਖੁਦਕੁਸ਼ੀ ਕਿਉਂ ਕਰਦੇ ਹੋ। ਇਸ ਕਰਕੇ ਤੁਹਾਡੀ ਇਹ ਧਰਤੀ ਲਈ ਤੁਹਾਨੂੰ ਲੜਨਾ ਪੈਣਾ। ਐਵੇਂ ਨਹੀਂ ਦੀਪ ਸਿੱਧੂ ਵਰਗੇ 2.5 ਕਰੋੜ ਦੀ ਗੱਡੀ 'ਚੋਂ ਉਤਰ ਕੇ ਪੰਜਾਬ ਦੀ ਸੜਕ ਤੇ ਬੈਠੇ ਸੀ, ਉਹ ਸਾਡੇ ਲਈ ਬੈਠੇ ਸੀ ਵੀ ਉਹ ਬੱਚਿਓ ਸਮਝ ਜੋ ਇਹਨੂੰ, ਸਾਡਾ ਭੱਜ ਕੇ ਖੜਾ ਨਹੀਂ ਸੁੱਟਣਾ। ਇਹ ਇੱਕ ਬਹਾਨਾ ਨਹੀਂ ਤੁਹਾਡੇ ਲਈ, ਇਹ ਤੋਂ ਬਾਅਦ ਲੱਖੇ ਬਾਈ ਤੇ ਵੀ ਵਾਰੀ ਆਊਗੀ, ਇਹ ਤੋਂ ਬਾਅਦ ਜਿਹੜੇ ਕੋਈ ਹੋਰ ਬੋਲਦੇ ਆ ਉਹਨਾਂ ਤੇ ਵੀ ਵਾਰੀ ਆਉਣੀ ਆ। ਇਹ ਵਾਰੀ ਸਭ ਦੀ ਆਉਣੀ ਆ। ਇਹ ਦੰਦ ਖੱਟੇ ਕਰ ਦਿਓ ਏਕੇ ਨਾਲ। ਕਿਸਾਨ ਜਥੇਬੰਦੀਆਂ ਨੂੰ ਮੈਂ ਅਪੀਲ ਕਰਦਾ, ਦਿੱਲੀ ਕਰੀ ਜਾਂਦੇ ਹੋ, ਪਹਿਲਾਂ ਪੰਜਾਬ ਲੈਵਲ ਦੇ ਉੱਤੇ ਆਪਦੀ ਜਵਾਨੀ ਦੇ ਨਾਲ ਖੜ ਜਾਓ, ਫਿਰ ਦਿੱਲੀ ਵੀ ਜਿੱਤ ਲਾਂਗੇ। ਪਹਿਲਾਂ ਪੰਜਾਬ ਦਾ ਮਾਹੌਲ ਸੈੱਟ ਕਰ ਲਈਏ ਆਪਾਂ। ਜਿਹੜੇ ਲੋਕਾਂ ਦੀ ਹਮਾਇਤ ਭਾਨਾ ਸਿੱਧੂ ਕਰਦਾ ਰਿਹਾ, ਉਹ ਲੋਕ ਭਾਨੇ ਸਿੱਧੂ ਦੀ ਸਪੋਰਟ ਦੇ ਵਿੱਚ ਆਉਣਗੇ, ਜਾਂ ਇਹ ਵੀ ਕਿਹਾ ਜਾਂਦਾ ਕਿ ਲੋਕ ਕੇਵਲ ਮੌਕਾ ਪ੍ਰਸਤ ਹੋਇਆ ਕਰਦੇ ਨੇ, ਆਪਣਾ ਕੰਮ ਕਢਗਾ ਕੇ ਖਿਸਕ ਜਾਇਆ ਕਰਦੇ। ਇਹਦੇ ਵਿੱਚ ਗੱਲ ਇਹ ਹੈ, ਸਾਨੂੰ ਦੱਲਿਆਂ ਨੇ ਨਹੀਂ, ਸਾਨੂੰ ਹੱਲਿਆਂ ਨੇ ਨਹੀਂ ਮਾਰਿਆ, ਸਾਨੂੰ ਦੱਲਿਆਂ ਨੇ ਮਾਰਿਆ। ਅਸੀਂ ਗੁਣ ਚੋਂ ਬਹੁਤ ਹੋ ਗਏ। ਅਸੀਂ ਜਿਹੜਾ ਅੱਗੇ ਜਿਹੜੇ ਬਜ਼ੁਰਗ ਹੁੰਦੇ ਸੀ, ਉਹ ਬਾਈ ਜਦੋਂ ਕੋਈ ਬੰਦਾ ਕਿਸੇ ਤੇ ਗੁਣ ਕਰ ਦਿੰਦਾ ਸੀ, ਜਾਂ ਕਤਲ ਵੇਲੇ ਜਾਂ ਕੋਈ ਪੈਸੇ ਵੇਲੇ ਜਾਂ ਕੋਈ ਉਹਦੀ ਮਦਦ ਕਰ ਦਿੰਦਾ ਸੀ, ਉਹ ਕਹਿੰਦੇ ਹੁੰਦੇ ਸੀ ਵੀ ਗੁਣ ਨਹੀਂ ਭੁੱਲੀਦਾ। ਜਿਹੜੇ ਆਪਣੇ ਪੁਰਾਣੇ ਬਜ਼ੁਰਗਾਂ ਦੀਆਂ ਉਹ ਕਹਿਣਗੇ ਗੁਣ ਯਾਦ ਰੱਖੀਦਾ। ਪਰ ਸਾਡੇ ਲੋਕਾਂ ਦੇ ਵਿੱਚ ਇਹ ਬਹੁਤ ਵੱਡੀ ਘਾਟ ਆ ਵੀ ਜਿੰਨਾ ਚਿਰ ਸਾਨੂੰ ਲੋੜ ਆ। ਹੁਣ ਮੈਂ ਕੌਮੀ ਇਨਸਾਫ ਮੋਰਚੇ ਦੀ ਗੱਲ ਕਰਾਂ ਤੇ ਜਿੱਦੇ 3 ਦਿਨਾਂ ਦਾ ਇੱਥੇ ਇਕੱਠ ਸੀ ਕਿਸਾਨਾਂ ਦਾ, ਉਹਦੇ ਤਾਂ ਇੱਥੇ ਟਰੈਕਟਰ ਲੈ ਕੇ ਆ ਗਏ ਲੱਖਾਂ ਦੀ ਗਿਣਤੀ 'ਚ। ਜਦੋਂ ਅੱਜ ਬੰਦੀ ਸਿੰਘਾਂ ਦੀ ਗੱਲਬਾਤ ਆ ਤੇ ਹੁਣ ਇਹਨਾਂ ਦੇ ਮੂੰਹ ਦੇ ਵਿੱਚ ਤੰਦੂਏ ਪੈ ਗਏ, ਜਾਂ ਫੰਡ ਇਕੱਠਾ ਕਰਨ ਜਾਣਦੇ ਆ ਅਸੀਂ, ਜਾਂ ਅਸੀਂ ਪਰਚੀਆਂ ਕੱਟਣ ਜਾਣਦੇ ਆ। ਜਦੋਂ ਤਾਂ ਸਾਡੀ ਜ਼ਮੀਨ ਜਾਂਦੀ ਆ ਮਾੜੀ ਜੀ ਗੱਲਬਾਤ, ਉਹ ਤਾਂ ਸਾਡੇ ਸੇਕ ਲੱਗਦਾ ਪਸਵਾੜੇ ਨੂੰ। ਤੇ ਜਦੋਂ ਅਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਆ ਉਦੋਂ ਕੋਈ ਦਿਸਦਾ ਹੀ ਨਹੀਂ ਇੱਥੇ ਪ੍ਰੋਗਰਾਮ ਦੇ ਉੱਤੇ। ਅਸੀਂ ਬਾਈ ਜਦੋਂ ਗੱਲ ਸੁਣ ਲਾ ਮੇਰੀ, ਜਿਨ੍ਹਾਂ ਨੇ ਸਾਨੂੰ ਜ਼ਮੀਨਾਂ ਬਖਸ਼ੀਆਂ, ਅਸੀਂ ਉਸ ਪੰਥ ਖਾਤਰ ਨਹੀਂ ਖੜ ਸਕਦੇ। ਅਸੀਂ ਜ਼ਮੀਨਾਂ ਤੋਂ ਕੀ ਕਰੋ, ਸਾਨੂੰ ਤਾਂ ਇੱਕ ਆ ਵੀ ਜਗੂਰੀਏ ਦੀਆਂ 4 ਬੋਰੀਆਂ ਖਾਤਰ ਜੀ ਪ੍ਰਧਾਨ ਨੇ ਦਵਾਤੀਆਂ। ਆ ਜੀ ਪ੍ਰਧਾਨ ਨੇ ਸਾਨੂੰ DAP ਦਵਾਤਾ, ਆ ਜੀ ਪ੍ਰਧਾਨ ਨੇ ਸਾਨੂੰ ਟੋਲ ਟੈਕਸ ਤੋਂ ਲੰਘਾਤਾ, ਆ ਪ੍ਰਧਾਨ ਨੇ ਕਾਰਡ ਬਣਾਤਾ। ਸਾਡੀ ਸੋਚ ਤਾਂ ਇੱਥੇ ਤੱਕ ਖਤਮ ਹੋ ਗਈ ਬਾਈ। ਅਸੀਂ ਜਥੇਬੰਦੀਆਂ ਨਾਲ ਵੀ ਮਤਲਬ ਨੂੰ ਜੁੜੇ ਆ ਵੀ ਆਹ ਕਾਰਡ ਬਣਾ ਦਿਓ ਜੀ ਮੇਰਾ ਟੋਲ ਪਲਾਜ਼ੇ ਤੋਂ, ਆ ਜੀ ਮੈਨੂੰ ਜੂਰੀਏ ਦੀਆਂ 4 ਬੋਰੀਆਂ ਦਵਾ ਦਿਓ। ਇਹ ਤਾਂ ਬਾਈ ਭੀਖ ਤੇ ਲੱਗ ਗਏ ਸੀ ਤੇ ਸਾਨੂੰ ਲਾ ਰਹੇ ਆ। ਸਹੀ ਗੱਲ ਦੀਪ ਸਿੱਧੂ ਨੇ ਫੜੀ ਸੀ, ਅਸਲੀ ਰਮਜ। ਇੱਕ ਤਾਂ ਬਿਮਾਰੀ ਆ ਗੋਲੀਆਂ ਦੇ ਕੇ ਡੰਗਾ ਲਾਉਣਾ ਵੀ ਮੇਰੇ ਥੱਲੇ ਰਹੂ, ਇੱਕ ਹੁੰਦਾ ਆਪਰੇਸ਼ਨ। ਦੀਪ ਸਿੱਧੂ ਨੇ ਆਪਰੇਸ਼ਨ ਕਰਤਾ ਸੀ ਵੀ ਸੋਨੂੰ ਪੰਜਾਬੀ ਕੋ ਇੱਥੇ, ਪਰ ਨਹੀਂ, ਸਾਨੂੰ ਤਾਂ ਥੋੜ੍ਹੇ ਜਿਹਾ ਆ ਜੀ ਹੁਣ ਤੁਹਾਡੀਆਂ ਜ਼ਮੀਨਾਂ ਦਾ ਕਾਨੂੰਨ ਵਾਪਸ ਕਰਾ ਲਿਆਂਦਾ, ਆ ਜੀ ਹੁਣ ਤੁਹਾਡੇ ਕਣਕ ਦਾ ਰੇਟ ਸੈੱਟ ਕਰਾ ਲਿਆਂਦਾ, ਆ ਜੀ ਹੁਣ ਤੁਹਾਨੂੰ ਜੂਰਗਾ ਵੱਧ ਮਿਲਣ ਲਾਤਾ ਜੀ, ਆ ਤੁਹਾਨੂੰ DAP, ਸਾਨੂੰ ਤਾਂ ਇੱਥੇ ਤੱਕ ਲਾਤਾ। ਅਸਲੀ ਸਾਨੂੰ ਉੱਥੇ ਤੱਕ ਜਾਣ ਹੀ ਨਹੀਂ ਦੇ ਰਹੇ। ਜਿਹੜਾ ਕੋਈ ਬੰਦਾ ਜਾਂਦਾ ਉਹਨੂੰ ਐਕਸੀਡੈਂਟਾਂ ਦੇ ਰੂਪਾਂ ਦੇ ਵਿੱਚ ਮਰਵਾਇਆ ਜਾਂਦਾ ਬਾਈ। ਜੇ ਕੋਈ ਸੱਤਾਧਾਰੀ ਧਿਰ ਕੋਈ ਇਸ ਤਰ੍ਹਾਂ ਦਾ ਬਿਆਨ ਦੇ ਦਿੰਦੀ ਹੈ ਤੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੇ ਦਿਵਾਲੇ ਹੋ ਜਾਂਦੀਆਂ ਨੇ। ਜਦੋਂ ਇਸ ਤਰ੍ਹਾਂ ਦੇ ਪੰਜਾਬ ਦੇ ਕਿਸੇ ਨੌਜਵਾਨ ਤੇ ਇਹੋ ਜਿਹੀ ਔਕੜ ਬਣਦੀ ਹੈ ਤੇ ਫਿਰ ਵਿਰੋਧੀ ਧਿਰਾਂ ਦੇ ਮੂੰਹ ਕਿਉਂ ਬੰਦ ਹੋ ਜਾਂਦੇ? ਵਿਰੋਧੀ ਧਿਰ ਤਾਂ ਛੱਡੋ, ਆਪਣੇ ਜਿੰਨੇ ਹੋਰ ਕਿੰਨੇ ਨਚਾਰ ਨੇ ਜਿਹੜੇ 50 ਨਾਲ ਦੇ ਗਾਤਰੇ ਪਾਉਂਦੇ ਆ, ਜਿਹੇ ਜੀ 50 ਲਾਉਣੀ ਆ ਪੱਗ ਦੀ, ਉਹ ਜਿਹੇ ਗਾਤਰੇ ਲਾਉਣੇ ਆ, ਝੂਮਰ ਪਾਉਂਦੇ ਆ। ਉਹ ਜਦੋਂ ਤਾਂ ਅੰਮ੍ਰਿਤਪਾਲ ਗੱਲ ਕਰਦਾ ਸੀ ਉਦੋਂ ਤਾਂ ਬੜਾ ਬੁੜਕਦੇ ਸੀ, ਅੱਜ ਬੋਲੇ ਨਹੀਂ। ਉਹ ਰੰਗਰੇਟਾ ਜਿਹੜਾ ਕਹਿੰਦਾ ਗਾ ਡਾਕਟਰ, ਉਹ ਗਾਲਾਂ ਦੇਈ ਜਾਂਦਾ ਗਾ, ਸਿੱਧੀ ਬਕਵਾਸ ਕਰੀ ਜਾਂਦਾ। ਸਿੱਧਾ ਇਹ ਗੱਲ ਕਹਿ ਰਿਹਾ ਵੀ ਮੈਂ ਪੁਲਿਸ ਦੇ ਕੋਲੇ ਖੜ ਕੇ ਭਾਨੇ ਨੂੰ ਕਟਾਇਆ। ਜਿਹੜਾ ਇੱਕ ਸਵਾਲੀਆ ਚਿੰਨ੍ਹ ਆ ਬਹੁਤ ਵੱਡਾ ਪੁਲਿਸ ਤੇ ਵੀ ਆ ਇਹ, ਵੀ ਕੀ ਅਸੀਂ ਕਹਿੰਦੇ ਵੀ ਪੁਲਿਸ ਦੀ, ਚਲੋ ਪੁਲਿਸ ਆਪਦੀ ਕਾਰਵਾਈ ਕਰੇ, ਪਰ ਜਿਹੜੀ ਉਹਨੇ ਗੱਲ ਕਹੀ ਆ ਆਪਣੇ ਨੇ, ਇਹਨੇ ਆਪਣੇ ਗੈਂਡੇ ਨੇ, ਲੁਧਿਆਣੇ ਵਾਲੇ ਨੇ, ਉਹ ਬਾਈ ਬਹੁਤ ਚਿੰਤਾ ਦਾ ਵਿਸ਼ਾ। ਜਿਹੜਾ ਕਹਿੰਦਾ ਕੋਲੇ ਖੜ ਕੇ ਪਸਵਾੜਾ ਕਟਾਇਆ, ਮੈਂ ਨੰਗਾ ਕਰਾਇਆ ਗਾ, ਉਹ ਸਾਡੇ ਲਈ ਚਿੰਤਾ ਦਾ ਵਿਸ਼ਾ। ਪੁਲਿਸ ਨੂੰ ਪਹਿਲਾਂ ਤਾਂ ਉਹਦੇ ਤੇ ਸਪਸ਼ਟੀਕਰਨ ਦੇਣਾ ਚਾਹੀਦਾ ਵੀ ਉਹ ਦੁੱਕੀ ਦਾ ਬੰਦਾ ਤੁਹਾਡੇ ਕੋਲੇ ਖੜਿਆ ਸੀ ਕਿ ਉਹ ਝੂਠ ਮਾਰਦਾ। ਇਹ ਸਾਡੇ ਲਈ ਬਹੁਤ ਚਿੰਤਾ ਦਾ, ਜਿਹੜੀ ਆਉਣ ਵਾਲਾ ਸਮਾਂ ਬਾਈ ਜਵਾਨੀ ਖਾਤਰ ਬਹੁਤ ਚਿੰਤਾ ਦਾ ਵਿਸ਼ਾ। ਦੂਜੀ ਗੱਲ ਬੋਲਣ ਦੀ ਤੁਸੀਂ ਗੱਲ ਕਹੀ ਆ, ਅੰਮ੍ਰਿਤਪਾਲ ਵੇਲੇ ਬੜੇ ਬੋਲਦੇ ਸੀ ਤੇ ਅੱਜ 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 ਕਿੱਧਰ ਗਏ? ਅੱਜ ਧੱਕੇ ਖਿਲਾਫ ਬੋਲਦੇ ਆ। ਕਾਰਨ ਕੀ ਆ ਬਾਈ? ਸਾਨੂੰ ਹੱਲਿਆਂ ਨੇ ਨਹੀਂ, ਸਾਨੂੰ ਦੱਲਿਆਂ ਨੇ ਮਾਰਿਆ। ਸਾਨੂੰ ਵਿਰੋਧੀ ਦੀਂਦਾ ਵੀ ਇਹ
ਪਰ ਸਾਨੂੰ ਦੁੱਖ ਹੀ ਇਹ ਆ ਵੀ ਜਿਹੜੇ ਸਾਡੇ ਪਹਿਰਾਵੇ 'ਚ ਹੋ ਗਏ ਸਾਡੀਆਂ ਜੜ੍ਹਾਂ ਵੱਢੀ ਜਾਂਦੇ ਆ ਪੰਜਾਬ ਦੀਆਂ। ਹੁਣ ਦਿਵਿਆ ਠਾਕਰੇ ਭੈਣ ਆ, ਉਹ ਵਿਦਿਆ ਆਪਣੀ ਦੇਵੀ ਆਪਣੇ ਠਾਕਰ, ਉਹ ਜਿਹੜੀ ਹਿੰਦੂ ਲੀਡਰ ਆ, ਉਹ ਕਿੰਨਾ ਬੋਲੀ ਆ। ਉਹ ਕਹਿੰਦੀ ਦੀਪ ਸਿੱਧੂ ਨਾਲ ਧੱਕਾ ਹੋਇਆ, ਅੰਮ੍ਰਿਤਪਾਲ ਨਾਲ ਧੱਕਾ ਹੋਇਆ। ਉਹ ਕਹਿੰਦੀ ਸਿੱਧੂ ਮੂਸੇ ਵਾਲੇ ਦਾ ਇਨਸਾਫ ਨਹੀਂ ਮਿਲਿਆ, ਭਾਨੇ ਸਿੱਧੂ ਦੇ ਹੱਕ 'ਚ। ਤੇ ਸਾਡੇ ਵਾਲੇ ਅੱਜ ਜਿਹੜੇ ਵੱਡੇ ਇਨਕਲਾਬੀ ਨਿਕਲਦੇ ਹੁੰਦੇ ਆ, ਮਾੜੀ ਜਨਾ ਇਹ ਜੀ ਮੁੰਡੇ ਮਰਵਾ ਦੇਣਗੇ, ਇਹ ਜੀ ਨੌਜਵਾਨੀ ਮਰਵਾ ਦੇਣਗੇ, ਗਰਮ ਗੱਲਾਂ ਕਰਦੇ ਆ। ਤੇ ਅੱਜ ਉਹ ਸਰਕਾਰ ਨੂੰ ਕਿਉਂ ਨਹੀਂ ਕਹਿ ਰਹੇ ਵੀ ਤੁਹਾਡਾ ਬਹੁਤ ਜ਼ਿਆਦਾ ਜਿਹੜਾ ਤੁਸੀਂ ਹੈਗਾ ਗਾ ਵੀ ਇਹ ਧੱਕਾ ਕਰ ਰਹੇ ਹੋਗੇ ਇਹਦੇ ਤੇ। ਅੱਜ ਉਹਨਾਂ ਦੇ ਮੂੰਹ ਕਿਉਂ ਸੀਤੇ ਗਏ? ਕਾਰਨ ਕੀ ਆ ਬਾਈ? ਇਹ ਸਾਰੇ ਥੱਲਿਓਂ ਸਭ ਵਿੱਚ ਅੰਮ੍ਰਿਤਪਾਲ ਵੀ ਡਿਬਰੂਗੜ੍ਹ ਜਾਣਾ ਕੱਲੀ ਸਰਕਾਰ ਦਾ ਨਹੀਂ, ਨਾਲ ਹਿੱਸੇ ਆ ਇਹਨਾਂ ਦੇ ਤੇ ਨਾਲ ਸਪੋਰਟ ਆ। ਖਹਿਰਾ ਸਾਹਿਬ ਵੀ ਜੇਲ੍ਹ 'ਚ ਜਾਣਾ ਕੋਈ ਕੱਲੀ ਸਰਕਾਰ ਦੀ ਪਾਲਿਸੀ ਨਹੀਂ, ਨਾਲ ਇਹੀ ਵਿਰੋਧੀ ਜਿਹੜੇ ਤੁਸੀਂ ਕਹਿੰਦੇ ਇਹਨਾਂ ਦੀਆਂ ਪਾਲਿਸੀਆਂ। ਭਾਨਾ ਸਿੱਧੂ ਕੱਲਾ ਸਰਕਾਰ ਦਾ ਕੰਮ ਨਹੀਂ, ਨਾਲ ਹੋਰ ਵੀ ਜਿਹੜੇ ਇਹ ਚਮਟਾਧਾਰੀ ਨੇ ਇਹਨਾਂ ਦਾ ਵੀ ਬਹੁਤ ਵੱਡਾ ਹੱਥ ਉਹਨੂੰ ਅੰਦਰ ਕਰਾਉਣ 'ਚ ਆ ਬਾਈ। ਜਿਸ ਤਰੀਕੇ ਦੇ ਨਾਲ ਡਾਕਟਰ ਗੁਰਿੰਦਰ ਜਿਹੜੇ ਸ਼ਬਦਾਂ ਦੀ ਵਰਤੋਂ ਕਰਦਾ ਹੈ ਜਾਂ ਧੀਆਂ ਭੈਣਾਂ ਦੇ ਸੋਸ਼ਲ ਮੀਡੀਆ ਦੇ ਉੱਪਰ ਲਾਈਵ ਹੋ ਕੇ ਗੰਦੀਆਂ ਗਾਲਾਂ ਕੱਢਦਾ ਹੈ, ਤੇ ਇਸ ਗੱਲ ਤੋਂ ਇਹ ਅੰਦਾਜ਼ਾ ਲਾਇਆ ਜਾਵੇ ਕਿ ਲੁਧਿਆਣੇ ਦੇ ਵਿੱਚ ਤੇ ਪਹਿਲਾਂ ਹੀ ਇੱਕ ਮੰਡ ਹੈਗਾ ਤੇ ਦੂਜਾ ਮੰਡ ਹੋਰ ਜੰਮ ਪਿਆ। ਮੰਡ ਤਾਂ ਇਹ ਨਿਰੇ ਜੰਮੀ ਜਾਣੇ ਆ, ਨਿਰੇ ਇਹਨਾਂ ਦਾ ਖਤਮਾ ਹੋ ਜਾਣਾ, ਇਹ ਕੁਛ ਨਹੀਂ ਕਰ ਸਕਦੇ। ਪਰ ਗੱਲ ਮੈਂ ਇਹਨੂੰ ਆਪਣੇ ਨੂੰ ਰੰਗਰੇਟੇ ਨੂੰ ਇੱਕ ਗੱਲ ਪੁੱਛਦਾ ਵੀ ਤੂੰ ਗਰੀਬ ਕਿੰਨੀਆਂ ਧੀਆਂ ਦੇ ਹੁਣ ਤੱਕ ਵਿਆਹ ਕਰ ਚੁੱਕਿਆ, ਕਿੰਨੇ ਬੱਚਿਆਂ ਨੂੰ ਤੂੰ ਪੜ੍ਹਾਈ ਕਰਾ ਰਿਹਾ? ਕੱਲੀ ਗੱਡੀ 'ਚ ਲਾਏ ਪਾਉਣ ਨਾਲ ਬਹਿ ਕੇ ਜਾਂ ਕਮਰੇ 'ਚ ਛਾਤੀ ਪਿੱਟ ਨਾਲ ਨਹੀਂ ਤੂੰ ਵੱਡਾ। ਤੇ ਜਿਹੜੀ ਤੇਰੀ ਬੋਲੀ ਆ, ਜਿਹੜੀ ਇਹਦੀ ਬੋਲੀ ਆ, ਉਹ ਗੱਲ ਸੁਣ ਮੇਰੀ, ਇਹਦੇ ਛਿੱਤਰ ਪਵਾਊਗਾ ਤੇ ਮੁੜ ਕੇ ਫਿਰ ਗੱਲਾਂ ਹੋਰ ਪਾਸੇ ਜਾਂਦੀਆਂ। ਅੱਗੇ ਸੂਰੀ ਦਾ ਆਪਾਂ ਕੀ ਕਹਿੰਦਾ ਸੀ ਸੂਰੀ, ਤੇ ਉਹਨੂੰ ਫਿਰ ਮਿਲਿਆ ਕੀ ਆ ਸੂਰੀ ਨੂੰ? ਉਹੀ ਕੁਛ ਇਹਦੇ ਨਾਲ ਰੰਗਰੇਟੇ ਨਾਲ ਹੋਣਾ। ਜਿਹੜੇ ਹਿਸਾਬ ਨਾਲ ਇਹਦੀ ਬੋਲੀ ਆ ਉਹ ਇਹ ਦੱਸਦੀ ਆ ਵੀ ਇਹ ਛਿੱਤਰ ਥੋੜ੍ਹੇ ਟਾਈਮ 'ਚ ਖਾਊਗਾ। ਇਹਨੂੰ ਕਹਿਣਾ ਵੀ ਧੀਆਂ ਦੇਖੋ ਸਭ ਦੀਆਂ ਸਾਂਝੀਆਂ ਨੇ, ਠੀਕ ਆ ਨਾ। ਤੇ ਪਰ ਜੇ ਤੂੰ ਇਹ ਬੱਚਿਆਂ ਵਾਲਾ ਗਾ, ਵੱਡਾ ਗਾ, ਹੋ ਸਕਦਾ ਵੀ ਇਹਦੀ ਕੁੜੀ ਪਤਾ ਨਹੀਂ ਉਦੋਂ ਵੀ ਬੱਚੇ ਜਿਹੜੇ ਪੀਪੀ ਸੁਖਵਿੰਦਰ ਦੀ ਕੁੜੀ ਨੂੰ ਗਾਲਾਂ ਕੱਢਦਾ ਏ ਉਦੋਂ ਬੱਚੇ ਇਹਦੇ ਵੱਡੇ ਹੋਣ, ਠੀਕ ਆ। ਧੀ ਇਹਦੇ ਘਰੇ ਵੀ ਆ। ਤੇ ਪਰ ਮੈਂ ਇੱਕ ਗੱਲ ਇੱਥੋਂ ਦੇ ਪੰਜਾਬ ਦੇ ਰੰਗਰੇਟੇ ਵੀਰਾਂ ਨੂੰ, ਜਿਹੜੇ ਸਹੀ ਰੰਗਰੇਟੇ ਵੀਰ ਨੇ, ਜਿਹੜੇ ਸਾਡੇ ਮਜ਼੍ਹਬੀ ਸਿੱਖ ਨੇ ਅਸਲੀ ਆ, ਉਹਨਾਂ ਨੂੰ ਕਹਿਣਾ ਵੀ ਤੁਸੀਂ ਇਹੋ ਜਿਹੀ ਚਾਵਲ ਦੇ ਬਾਈ ਇਹਨੇ ਨਾ ਤਾਂ, ਕਿਉਂਕਿ ਇਹ ਕੋਈ ਖੇਤੀ ਕਰਦਾ, ਮੇਰੇ ਖੇਤ ਆ ਜਾ ਕੇ ਦੇਖੋ। ਜੇ ਕਿਸੇ ਆਪਾਂ ਮਜ਼੍ਹਬੀ ਸਿੱਖ ਨੂੰ ਕਿਸੇ ਚੀਜ਼ ਤੋਂ ਰੋਕਦੇ ਹੋਈਏ, ਮੇਰਾ ਸੀਰੀ ਆ ਤਾਂ ਚੁੱਲ੍ਹੇ ਦੇ ਉੱਤੇ ਬਹਿ ਕੇ ਰੋਟੀ ਖਾਂਦਾ ਬਾਈ, ਪਰਿਵਾਰਕ ਮੈਂਬਰ ਆ ਇੱਕ। ਤੇ ਇਹਨੂੰ ਕੀ ਪਤਾ ਵੀ ਯਾਰ ਸਾਡਾ ਕੀ ਪਿਆਰ ਆ, ਰੰਗਰੇਟੇ ਕੌਣ ਹੁੰਦੇ ਆ? ਇਹ ਤਾਂ ਵੀਰੇ ਇੱਕ ਦੱਲਾ ਬੰਦਾ ਗਾ, ਇਹਨੇ ਦੱਲੇ ਹੀ ਰਹਿਣਾ। ਸਾਡਾ ਵੀ ਧਿਆਨ ਥੋੜ੍ਹਾ ਜਿਹਾ ਆਪਾਂ ਇਹਦੇ ਤੇ ਛੱਡ ਕੇ ਵੀ ਇਹਨੂੰ ਆਪਾਂ ਝਾਕਣਾ ਬੰਦ ਕਰੀਏ। ਇਹ ਲੋਕਾਂ ਦੇ ਖਿਲਾਫ ਸਰਕਾਰ ਜਾਂ ਪ੍ਰਸ਼ਾਸਨ ਕੋਈ ਕਾਰਵਾਈ ਕਰੂ, ਜਾਂ ਫਿਰ ਉਹ ਲੱਖੇ ਵਰਗੇ ਜਾਂ ਜਿਹੜੇ ਭਾਨੇ ਵਰਗੇ ਨੌਜਵਾਨ ਨੇ ਉਹਨਾਂ ਦੇ ਉੱਪਰ ਹੀ ਕਾਰਵਾਈ ਹੋਊਗੀ? ਬਾਈ ਸਰਕਾਰ ਜੇ ਕਾਰਵਾਈ ਕਰਦੀ ਹੁੰਦੀ, ਉਹ ਤਾਂ ਸਿੱਧਾ ਇਹ ਗੱਲ ਕਹਿ ਰਿਹਾ, ਕਹਿੰਦਾ ਮੇਰੇ ਕੋਲੇ ਖੜ ਕੇ ਮੈਂ ਕਹਿੰਦਾ ਪਸਵਾੜਾ ਕਹਿੰਦਾ ਵੀ ਇਹਦਾ ਨੰਗਾ ਕਰਾਇਆ ਹੈਗਾ, ਉਹ ਤਾਂ ਇੱਥੇ ਤੱਕ ਬੋਲ ਗਿਆ। ਤੇ ਸਰਕਾਰ ਦਾ ਹਜੇ ਤੱਕ ਸਪਸ਼ਟੀਕਰਨ ਨਹੀਂ ਆਇਆ ਵੀ ਤੂੰ ਕੌਣ ਹੁੰਨਾ ਓਏ, ਤੂੰ ਕੌਣ ਆ ਕੋਲੇ ਖੜਨ ਵਾਲਾ, ਵੀ ਤੂੰ ਕੌਣ ਆ? ਉਹਦੇ ਤੇ ਗੱਲ ਹੋਈ ਨਹੀਂ ਨਾ। ਇਹ ਤਾਂ ਬਾਈ ਹੁਣ ਸਿੱਧਾ ਪਤਾ ਲੱਗੀ ਜਾਂਦਾ ਵੀ ਇਹ ਤਾਂ ਸਾਰੇ ਰਲ ਮਿਲ ਕੇ ਬਾਈ ਚੱਲ ਰਿਹਾ। ਸਾਨੂੰ ਇਹਨਾਂ ਤੋਂ ਬਚਣ ਦੀ ਲੋੜ ਆ। ਤੇ ਇਹਨਾਂ ਨੂੰ ਇੱਕ ਵਿਊਆਂ ਦੇ ਚੱਕਰ ਦੇ ਵਿੱਚ ਮੈਂ ਇੰਟਰਵਿਊ ਵਾਲਿਆਂ ਨੂੰ ਵੀ ਇਹਨੂੰ ਛੱਡ ਦਿਓ, ਇਹਦਾ ਖਿਆਲ ਬਾਈ ਇਹ ਪੰਜਾਬ ਲਈ ਸਾਡੇ ਲਈ ਅੱਗ ਲਾਊਗਾ, ਇਹ ਬੰਦੇ ਦਾ ਖਿਆਲ ਛੱਡ ਦਿਓ, ਆਪਾਂ ਇਹਨੂੰ ਛੱਡ ਦਿਓ, ਸੋਨੇ ਹੀ ਛੱਡ ਦਿਓ ਇਹਨੂੰ। 29 ਦਾ ਜਿਹੜਾ ਤੁਹਾਡੇ ਵੱਲੋਂ ਪ੍ਰੋਗਰਾਮ ਦਿੱਤਾ ਜਾ ਰਿਹਾ ਹੈ ਕੋਟ ਦੁੰਨੇ ਦੇ ਵਿੱਚ, ਲੱਗਦਾ ਕਿ ਉਸ ਦਿਨ ਕੋਈ ਇਸ ਤਰ੍ਹਾਂ ਦਾ ਐਕਸ਼ਨ ਕੀਤਾ ਜਾ ਸਕਦਾ ਜਿਹਦੇ ਨਾਲ ਸਰਕਾਰ ਤੋਂ ਪ੍ਰੈਸ਼ਰਾਈਜ਼ ਹੋਇਆ ਜਾ ਸਕਦਾ? ਦੇਖੋ ਆਪਾਂ ਬੇਨਤੀ ਕਰ ਸਕਦੇ ਹਾਂ, ਮੰਨਣੀ ਲੋਕਾਂ ਨੇ ਆ। ਦੀਪ ਸਿੱਧੂ ਦੀ ਗੱਲ ਫੇਰ ਆ ਗਈ, ਉਹਨੇ ਕਿਹਾ ਸੀ ਵੀ ਤੁਸੀਂ ਇਕੱਲੀਆਂ ਜ਼ਮੀਨਾਂ ਬਚਾਉਣ ਨੂੰ ਫਿਰਦੇ ਹੋ, ਤੁਹਾਡੀਆਂ ਨਸਲਾਂ ਨਹੀਂ ਬਚਣੀਆਂ। ਅੱਜ ਗੱਲ ਸਾਬਤ ਹੋਈ ਜਾਂਦੀ ਆ। ਇਹ ਤਾਂ ਲੋਕਾਂ ਨੇ ਤੇ ਪੰਜਾਬ ਨੇ ਦੇਖਣਾ ਵੀ 29 ਤਰੀਕ ਨੂੰ ਤੁਸੀਂ ਫੈਸਲਾ ਤੁਹਾਡੇ ਸਿਰ ਤੇ ਲੈਣਾ। ਜੇ ਤੁਸੀਂ ਜਾਓਗੇ ਤਾਂ ਲੀਡਰਸ਼ਿਪ ਨੂੰ ਆਪਾਂ ਸਟਰੋਂਗ ਫੈਸਲੇ ਨੂੰ ਵੀ ਕਹਿ ਸਕਦੇ ਹਾਂ ਉੱਤੇ। ਇਹ ਤਾਂ ਹੁਣ ਲੋਕਾਂ ਨੇ ਦੇਖਣਾ ਵੀ ਤੁਸੀਂ ਆਪਦੇ ਜੇ ਬੱਚਿਆਂ ਦਾ ਮੂਹਰੇ ਜਵਾਨੀ ਦਾ ਭਵਿੱਖ ਤੁਸੀਂ ਭਾਲਦੇ ਹੋ ਤਾਂ 29 ਤਰੀਕ ਨੂੰ ਵੱਧ ਤੋਂ ਵੱਧ ਕੋਟ ਦੁੰਨੇ ਪਹੁੰਚੋ। ਤੇ ਆਪਾਂ ਬਾਈ ਲੱਖੇ ਵਰਗਿਆਂ ਨੂੰ ਜਿੰਨੀ ਉੱਥੇ ਲੀਡਰਸ਼ਿਪ ਹੋਊਗੀ ਉਹਨਾਂ ਨੂੰ ਆਪਾਂ, ਕਿਉਂਕਿ ਲੋਕਾਂ ਨੇ ਪਾਵਰ ਦੇਣੀ ਆ। ਅੱਜ ਸਰਕਾਰ ਕਿਹਨੇ ਬਣਾਈ ਆ? ਲੋਕਾਂ ਨੇ ਬਣਾਈ ਆ ਨਾ। ਬਿਨਾਂ ਖਾਣੇ ਪੀਣੇ ਤੋਂ ਬਚੀ ਆ, ਬਿਨਾਂ ਦਾਰੂ ਪਿਆਲਿਆਂ ਤੋਂ ਬਣੀ ਆ, ਬਿਨਾਂ ਖਰਚ ਤੋਂ ਬਣੀ ਆ। ਇਹ ਲੋਕ ਨੇ। ਲੋਕ ਬਹੁਤ ਕੁਛ ਕਰ ਸਕਦੇ ਆ। ਹੁਣ ਤਾਂ 29 ਤਰੀਕ ਨੇ ਤੈਅ ਕਰਨਾ ਵੀ ਉੱਥੇ ਇਕੱਠ ਕਿੰਨਾ ਹੁੰਦਾ। ਤੇ ਪਰ ਬਾਈ ਮੈਂ ਇੱਕ ਗੱਲ ਕਹਿਣਾ ਵੀ ਗੱਲ ਇਹ ਨਹੀਂ ਵੀ ਭਾਨਾ ਸਿੱਧੂ ਅੱਜ ਦਬਾਇਆ ਜਾਂਦਾ ਤਾਂ ਤੁਹਾਡੇ ਪਤਾ ਨਹੀਂ ਕਿੰਨੇ ਕੁ ਬੰਦਿਆਂ ਦੀ ਮਾਨਸਿਕਤਾ ਥੱਲੇ ਨੂੰ ਜਾਊਗੀ।
ਭਾਨੇ ਨਾਲ ਹੋ ਗਿਆ, ਆਪਾਂ ਕਿਹਦੇ ਵਿਚਾਰੇ ਆ। ਇਹ ਅੱਜ ਪੰਜਾਬ ਨੇ ਫੈਸਲਾ ਕਰਨਾ ਵੀ ਤੁਸੀਂ ਭਾਨੇ ਵਰਗੇ ਜਜਾਰੂ ਹੋਰ ਪੈਦਾ ਕਰਨੇ ਆ ਕਿ ਜਿਹੜੇ ਹੋ ਰਹੇ ਆ ਤੁਸੀਂ। ਇਹ ਹੁਣ ਪੰਜਾਬ ਦੇ ਲੋਕ, ਸਰਕਾਰ ਤੋਂ ਪਹਿਲਾਂ ਹੁਣ ਪੰਜਾਬ ਦੇ ਲੋਕਾਂ ਦੇ ਹੱਥ ਆ ਵੀ ਤੁਸੀਂ ਜਿਵੇਂ ਕਹੋਗੇ ਉਵੇਂ ਕਰ ਸਕਦੇ ਹੋ। ਚਾਹੇ ਤਾਂ 29 ਨੂੰ ਇਕੱਠ ਕਰਕੇ ਉੱਥੇ ਉਹ ਕਰ ਲਓ, ਜੇ ਘਰੇ ਬਹਿ ਕੇ ਤੁਸੀਂ ਡਰਦੇ ਮਾਣਾ ਫੇਰ ਭਾਈ ਤੁਹਾਡੀ ਮਰਜ਼ੀ ਹੈ, ਲੋਕਾਂ ਦੀ ਵੀ ਫਿਰ ਮਰਜ਼ੀ ਹੈਗੀ। ਕਿਤੇ ਨਾ ਕਿਤੇ ਉਹ ਲੋਕ ਮਹਿਸੂਸ ਕਰਦੇ ਨੇ ਜਿਹੜੇ ਲੋਕ ਪੰਜਾਬ ਦੇ ਹੱਕ ਦੇ ਵਿੱਚ, ਪੰਜਾਬ ਦੇ ਮੁੱਦਿਆਂ ਦੇ ਉੱਪਰ ਬੋਲਦੇ ਨੇ, ਪਰ ਜਦੋਂ ਪੰਜਾਬ ਦੇ ਕਿਸੇ ਵੀ ਅਜਿਹੇ ਨੌਜਵਾਨ ਦੇ ਨਾਲ ਜ਼ਿਆਦਤੀ ਹੁੰਦੀ ਨਜ਼ਰ ਆਉਂਦੀ ਹੈ ਤਾਂ ਵੱਡੇ ਆਪਸ ਦੇ ਵਿੱਚ ਸ਼ੰਕੇ ਉੱਠਦੇ ਨੇ ਕਿ ਆਖਰ ਇਸ ਤਰੀਕੇ ਦੇ ਨਾਲ ਪਰਚਿਆਂ ਦੀ ਲੜੀ ਲਾਈ ਜਾਣੀ ਔਰ ਨੌਜਵਾਨਾਂ ਨੂੰ ਜੇਲ੍ਹ ਦੇ ਵਿੱਚ ਰੱਖ ਕੇ ਰਿਮਾਂਡ ਲਿਆ ਜਾਣਾ ਤੇ ਉਹਨਾਂ ਦੇ ਉੱਪਰ ਤਸ਼ੱਦਦ ਕੀਤਾ ਜਾਣਾ। ਪਰ ਜਦੋਂ ਇਹਦੇ ਨਾਲ ਜੁੜਦਿਆਂ ਹੋਇਆਂ ਕੁਝ ਸ਼ਰਾਰਤੀ ਲੋਕ ਵੀ ਸੋਸ਼ਲ ਮੀਡੀਆ ਦੇ ਉੱਪਰ ਆ ਕੇ ਬੋਲਦੇ ਨੇ ਤਾਂ ਉਸ ਦੇ ਉੱਪਰ ਪ੍ਰਸ਼ਾਸਨ ਦੀਆਂ ਵੀ ਕੁਝ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਕਿ ਅਜਿਹੇ ਲੋਕਾਂ ਦੇ ਖਿਲਾਫ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਬਿਲਕੁਲ ਮੀਡੀਆ ਤੇ ਬਾਈ ਮੈਂ ਜ਼ਰੂਰ ਗੱਲ ਕਰਨੀ ਚਾਹਣਾ, ਜਿਹੜਾ ਸਾਡਾ ਮੀਡੀਆ ਜਿਹਨੂੰ ਕਿਸਾਨੀ ਮੋਰਚੇ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਪੇਜ ਰਾਤੇ ਰਾਤ ਫੋਲੋਵਰ ਵਧਾ ਕੇ ਲੋਕਾਂ ਨੇ ਰਾਤੇ ਰਾਤ ਉਹਨਾਂ ਨੂੰ ਆਪਦੇ ਮੁਕਾਮ ਤੇ ਪਹੁੰਚਾਇਆ। ਰਾਤੇ ਰਾਤ ਬਾਈ ਅੱਜ ਅਸੀਂ ਤੇਰਾ ਪਹਿਲੀ ਗੱਲ ਤਾਂ ਬਾਈ ਦਿਲੋਂ ਧੰਨਵਾਦ ਕਰਦੇ ਆ। ਮੈਂ ਜਦੋਂ ਵੀ ਤੁਹਾਨੂੰ ਦੇਖਦਾਗਾ, ਆਪਾਂ ਕਦੋਂ ਵੀ ਮਿਲਦੇ ਆ ਤਾਂ ਤੁਸੀਂ ਕੌਮੀ ਇਨਸਾਫ ਮੋਰਚੇ 'ਚ ਵੀ ਮਿਲਦੇ ਹੋ, ਹਰ ਇੱਕ ਥਾਵੇਂ ਮਿਲਦੇ ਹੋ। ਮੈਂ ਪਹਿਲਾਂ ਤਾਂ ਤੁਹਾਡਾ ਤੇ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਤੇ ਇੱਕ ਉਹ ਬੰਦਿਆਂ ਦੀ ਚੋਣ ਜ਼ਰੂਰ ਕਰੋ ਤੇ ਜਿਹੜੇ ਨੇ ਕਿਸਾਨੀ ਮੋਰਚੇ ਦੇ ਵਿੱਚੋਂ ਦਿੱਲੀ ਜਾਂਦਿਆਂ ਦੇ ਲੱਖਾਂ ਫੋਲੋਵਰ ਹੋ ਗਏ ਸੀ, ਲੋਕਾਂ ਨੇ ਪਿਆਰ ਦਿੱਤਾ। ਅੱਜ ਕੋਈ ਮੱਝਾਂ ਦੇ ਥਣ ਦਿਖਾਉਂਦਾ ਫਿਰਦਾ, ਕੋਈ ਝੋਟਿਆਂ ਦੀਆਂ ਪੂਸਾਂ ਦਿਖਾਉਂਦਾ ਫਿਰਦਾ, ਕੋਈ ਭੈਣ ਨਾਲ ਇੰਟਰਵੀਅਰ ਦੀਆਂ ਕਰੀ ਜਾਂਦਾ ਮਸ਼ਹੂਰੀਆਂ ਵੀ ਆਹ ਦੇਖੋ ਜੀ ਇੱਕ ਇੰਟਰਵੀਅਰ ਨਾਲ ਇੱਕ ਮਸ਼ਹੂਰ ਆ ਮਿਲਦਾਗਾ, ਫ੍ਰੀ ਮਿਲਦਾ, ਆਹ ਦੁਕਾਨ ਤੋਂ ਖਰੀਦੋ। ਕੋਈ ਸਾਲਾ ਜਰਾਬਾਂ ਦੀਆਂ ਕਰੀ ਜਾਂਦਾਗਾ, ਕੋਈ ਭਾਂਡਿਆਂ ਦੀਆਂ ਕਰੀ ਜਾਂਦਾਗਾ। ਇਹ ਸਾਡੇ ਲਈ ਬਹੁਤ ਚਿੰਤਾ ਦਾ ਵਿਸ਼ਾ ਗਾ। ਇਹ ਜਿਹੜੇ ਯੂਟਿਊਬਰ ਜੇ ਹੈਗੇ ਆ ਨਾ, ਇਹਨਾਂ ਨੂੰ ਵੀ ਵੀਰੇ ਆਪਾਂ ਨੂੰ ਨੱਥ ਪਾਉਣੀ ਚਾਹੀਦੀ ਆ ਬਿਨਾਂ ਗੱਲਾਂ ਤੋਂ। ਤੁਹਾਨੂੰ ਦੇਖ ਲੋਕਾਂ ਨੇ ਪਿਆਰ ਦਿੱਤਾ ਸੀ ਜਦੋਂ ਤੁਸੀਂ ਲੋਕਾਂ ਦੇ ਹਿੱਤ ਦੀ ਗੱਲ ਕਰਦੇ ਸੀ। ਜਿਉਂ ਉੱਥੋਂ ਕਿਸਾਨੀ ਮੋਰਚਾ ਆਇਆ, ਅੱਜ ਭਾਣੇ ਚੋਟਲੀ ਪੋਟਲੀ ਵਰਗੇ ਕੋਈ ਦੀਂਦੇ ਨਹੀਂ ਪੰਜਾਬ ਦੀ ਗੱਲ ਕਰਦੇ ਤੇ ਜਿਹੜੇ ਕਹਿੰਦੇ ਹੁੰਦੇ ਸੀ ਵੀ ਕਿਸਾਨੀ ਦੇ ਸਿਰ ਤੋਂ ਤਾਂ ਜੀ ਕਿਸਾਨੀ ਤੋਂ ਬਿਨਾਂ ਤਾਂ ਆਪਾਂ ਬਚਣਾ ਹੀ ਕੁਛ ਨਹੀਂ, ਤੇ ਅੱਜ ਉਹਨਾਂ ਦੇ ਜਿਹੜੇ ਝੋਲੇ ਆ ਉਹ ਰੁਪਈਆਂ ਦੇ ਵਿਊਆਂ ਨਾਲ ਭਰਨ ਲੱਗ ਗਏ। ਕੋਈ ਕਿਸਾਨ ਮਰੀ ਜਾਵੇ, ਕੋਈ ਕੌਮੀ ਇਨਸਾਫ ਮੋਰਚੇ ਵਾਲੇ ਮਰੀ ਜਾਣ, ਕੋਈ ਭਾਨੇ ਸਿੱਧੂ ਵਰਗੇ ਮਰੇ। ਅੱਜ ਪੰਜਾਬ ਦੇ ਯੂਟਿਊਬਰ ਕਿੱਥੇ ਮਰੇ ਵੇ ਆ ਜਿਨ੍ਹਾਂ ਨੂੰ ਲੱਖਾਂ ਲੋਕਾਂ ਨੇ ਪਿਆਰ ਦਿੱਤਾ। ਇਸ ਕਰਕੇ ਬਾਈ ਲੋਕਾਂ ਨੂੰ ਵੀ ਅਪੀਲ ਕਰਦਾ, ਮੀਡੀਆ ਚੰਗਾ ਸੁਣੋ। ਜਿਹੜੇ ਲੋਕ ਵੀਰ ਸਾਥ ਦਿੰਦੇ ਆ ਉਹਨਾਂ ਦੇ ਵਿਊ ਵੀ ਵਧਾਓ, ਪਰ ਉਹਨਾਂ ਨੂੰ ਤੁਸੀਂ ਸੁਣਦੇ ਨਹੀਂ। ਤੇ ਜਿਹੜੇ ਤੁਹਾਨੂੰ ਬੈਠੇ ਕੱਸੀਆਂ ਦਿਖਾਈ ਜਾਂਦੇ ਆ, ਇਹਨਾਂ ਨੂੰ ਤੁਸੀਂ ਭਾਂਡੇ ਦਿਖਾਈ ਜਾਂਦੇ ਆ, ਇਹਨਾਂ ਦੇ ਆਪਾਂ ਪਿੱਛੇ ਲੱਗੇ ਮੈਂ। ਇਹ ਵੀ ਸਾਨੂੰ ਥੋੜਾ ਮੁੜਨਾ ਚਾਹੀਦਾ ਇਹ ਚੀਜ਼ ਤੋਂ ਵੀ। ਭਾਨੇ ਸਿੱਧੂ ਦੇ ਨਾਲ ਜ਼ਿਆਦਤੀ ਨੂੰ ਲੈ ਕੇ 29 ਤਰੀਕ ਦਾ ਇਕੱਠ ਕੋਟ ਦੁੰਨੇ ਦੇ ਵਿੱਚ ਰੱਖਿਆ ਗਿਆ ਤੇ ਨਾਲ ਹੀ ਖਾਸ ਲੋਕਾਂ ਨੂੰ ਅਪੀਲ ਕੀਤੀ ਗਈ ਹੈ। ਪਰ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਚੀਜ਼ ਖਿਆਲਾਤ ਮੰਗਦੀ ਹੈ ਕਿ ਉਸ ਜਗ੍ਹਾ ਦੇ ਉੱਪਰ ਲੋਕਾਂ ਦੇ ਵੱਲੋਂ ਕਿਸ ਤਰੀਕੇ ਦੀ ਸਪੋਰਟ ਮਿਲਦੀ ਹੈ ਔਰ ਕਿਸ ਤਰੀਕੇ ਦਾ ਐਕਸ਼ਨ ਭਵਿੱਖ ਦੇ ਵਿੱਚ ਕੀਤਾ ਜਾ ਸਕਦਾ ਹੈ। ਅਗਲੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।